2 ਸਾਲ ਪਹਿਲਾਂ ਜਦੋਂ ਅਸੀਂ ਇਹ ਬਹੁਤ ਇਸ਼ੂ ਵੱਡੇ ਪੱਧਰ ਦੇ ਉੱਪਰ ਚੱਕਿਆ ਸੀਗਾ ਕਿ ਕਿਸ ਤਰੀਕੇ ਦੇ ਨਾਲ 3 ਪ੍ਰਾਈਵੇਟ ਥਰਮਲ ਪਾਵਰ ਪਲਾਂਟ ਨੇ ਜਿਹੜੇ ਉਹ ਪੰਜਾਬ ਨੂੰ ਹਰ ਸਾਲ ਹਜ਼ਾਰਾਂ ਕਰੋੜ ਦਾ ਚੂਨਾ ਲਾ ਰਹੇ ਨੇ ਤੇ ਕੈਪਟਨ ਅਮਰਿੰਦਰ ਸਿੰਘ ਇੱਕ ਵਾਈਟ ਪੇਪਰ ਲੈ ਕੇ ਆਏ, ਦਿਖਾਇਆ ਸਾਨੂੰ ਵਿਧਾਨ ਸਭਾ ਦੇ ਵਿੱਚ ਹਿਲਾ ਕੇ ਔਰ ਫਿਰ ਮੁੜ ਕੇ ਦੁਬਾਰਾ ਛਾਤੀ ਦੇ ਨਾਲ ਲਾ ਕੇ ਵਾਪਸ ਲੈ ਗਏ ਕਿਉਂਕਿ ਚੋਣਾਂ ਦੇ ਵਿੱਚ ਮਹਿਜ਼ ਕੁਝ ਕੁ ਦਿਨ ਰਹਿ ਗਏ ਨੇ ਤੇ ਦੁਬਾਰਾ ਸਿਰਫ ਔਰ ਸਿਰਫ ਲੋਕਾਂ ਦੀਆਂ ਅੱਖਾਂ ਦੇ ਵਿੱਚ ਘੱਟਾ ਪਾਉਣ ਦੇ ਲਈ ਹੁਣ ਲੋਲੀਪੌਪ ਵੰਡੇ ਜਾ ਰਹੇ ਨੇ ਸਮੁੱਚੇ ਪੰਜਾਬ ਨੂੰ ਤੇ ਇੱਕ ਬਹੁਤ ਹੀ ਇੰਪੋਰਟੈਂਟ ਇਸ਼ੂ ਜਿਹੜਾ ਪਾਵਰ ਪਰਚੇਜ਼ਸ ਐਗਰੀਮੈਂਟਸ ਦਾ ਸੀਗਾ ਉਹਦੇ ਬਾਰੇ ਚੰਨੀ ਸਾਹਿਬ ਦੀ ਸਰਕਾਰ ਇਸ ਸੈਸ਼ਨ ਦੇ ਵਿੱਚ 11 ਤਰੀਕ ਨੂੰ ਸਾਹਿਬ ਮਨਪ੍ਰੀਤ ਸਿੰਘ ਬਾਦਲ ਵਾਈਟ ਪੇਪਰ ਲੈ ਕੇ ਆਏ ਨੇ। ਇਹ ਵਾਈਟ ਬੁਕਲੇਟ ਹੈ ਜਿਹੜੀ ਇਹ ਵਾਈਟ ਤਾਂ ਚਿੱਟੀ ਦਾ ਜ਼ਰੂਰ ਨਜ਼ਰ ਆਉਂਦੀ ਹੈ ਪਰ ਮੈਂ ਸਮਝਦਾ ਕਿ ਇਹ ਇੱਕ ਤਰੀਕੇ ਨਾਲ ਝੂਠਾਂ ਦਾ ਪਲੰਦਾ ਹੈ। ਬੜੇ ਦਰਦ ਭਰੇ ਲਹਿਜੇ ਦੇ ਵਿੱਚ ਇਹ ਗੱਲ BOT ਤੋਂ BO ਦੀ ਗੱਲ ਕੀਤੀ ਸੀਗੀ। ਇਹਦੇ ਬਾਰੇ ਬੜਾ ਸਪਸ਼ਟ ਹੈ, ਮੈਂ ਚੈਲੰਜ ਕਰਕੇ ਕਹਿਣਾ ਕਿ ਤੁਸੀਂ ਲੋਕਾਂ ਨੂੰ ਗੁੰਮਰਾਹ ਨਾ ਕਰੋ, ਇਹਦੇ ਭਾਗੀਦਾਰ ਹੋ ਜਿਹੜੇ ਉਹ ਤੁਸੀਂ ਖੁਦ ਆਪ ਹੋ। ਇਹਦੇ ਵਿੱਚ ਘੱਟੋ ਘੱਟ ਇੱਕ ਗੱਲ ਤਾਂ ਸੱਚ ਮੰਨ ਗਏ ਸਾਹਿਬ ਮਨਪ੍ਰੀਤ ਸਿੰਘ ਬਾਦਲ ਤੇ ਪੰਜਾਬ ਸਰਕਾਰ ਕਿ ਸੈਂਟਰਲ ਸੈਕਟਰ ਨੂੰ 1482 ਕਰੋੜ ਔਰ ਇਹਨਾਂ ਤਿੰਨੇ ਜਿਹੜੇ ਪ੍ਰਾਈਵੇਟ ਥਰਮਲ ਪਾਵਰ ਪਲਾਂਟ ਨੇ NPL TSPL ਔਰ GVK ਉਹਨਾਂ ਨੂੰ 3620 ਕਰੋੜ ਹੈ ਜਿਹੜਾ ਇਹ ਫਿਕਸ ਚਾਰजेस ਦੇ ਰੂਪ ਦੇ ਵਿੱਚ ਮਹਿਜ਼ ਇਹਨਾਂ 4 ਸਾਲਾਂ ਦੇ ਵਿੱਚ ਸਿਰਫ ਇਹਨਾਂ 4 ਸਾਲਾਂ ਦੇ ਵਿੱਚ ਯਾਨੀ ਕਿ ਤਕਰੀਬਨ 5000 ਕਰੋੜ ਪਲੱਸ ਹੈ ਜਿਹੜਾ ਉਹ ਥਰਮਲ ਪਾਵਰ ਪਲਾਂਟਾਂ ਨੂੰ ਫਿਕਸਡ ਕਾਸਟ ਦੇ ਵਿੱਚ ਇਹ ਦੇ ਚੁੱਕੇ ਨੇ 4 ਸਾਲਾਂ ਦੇ ਵਿੱਚ। ਗਗਨਦੀਪ ਚੱਡਾ ਜੀ ਮੇਰੇ ਲੈਫਟ ਹੈਂਡ ਸਾਈਡ ਤੇ ਸਹਚੰਦ ਸਿੰਘ ਬਰਸਟ, ਨੀਲ ਗਰਗ ਜੀ, ਅਸੀਂ ਤੁਹਾਡਾ ਸਾਰਿਆਂ ਦਾ ਇੱਥੇ ਆਉਣ ਤੇ ਇਸਤਕਬਾਲ ਕਰਦੇ ਹਾਂ। ਸਾਥੀਓ, ਬੜੇ ਲੰਮੇ ਸਮੇਂ ਤੋਂ ਬਿਜਲੀ ਹੈ ਜਿਹੜੀ ਉਹ ਪੰਜਾਬ ਦੇ ਵਿੱਚ ਪਾਵਰ ਸੈਕਟਰ ਹੈ ਜਿਹੜਾ ਉਹ ਪੰਜਾਬ ਨੂੰ ਝਟਕੇ ਦੇ ਰਿਹਾ ਹੈ ਬਿਜਲੀ ਦੇ। ਇਹ ਤਕਰੀਬਨ 4.5 ਪੌਣੇ 5 ਸਾਲਾਂ ਤੋਂ ਹੀ ਅਸੀਂ ਕਹਿੰਦੇ ਆ ਰਹੇ ਹਾਂ ਕਿ ਇੱਕ ਵਾਈਟ ਕਾਲਰਡ ਮਾਫੀਆ ਜਿਹੜਾ ਉਹ ਪੰਜਾਬ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦੇ ਨੱਕ ਹੇਠ ਤੇ ਹੁਣ ਚੰਨੀ ਸਾਹਿਬ ਦੀ ਸਰਕਾਰ ਦੇ ਨੱਕ ਹੇਠ ਚੱਲ ਰਿਹਾ ਹੈ। ਅਸੀਂ ਕਹਿੰਦੇ ਆ ਰਹੇ ਹਾਂ, ਸਰਕਾਰ ਮੁਨਕਰ ਹੁੰਦੀ ਰਹੀ, ਜਦੋਂ ਜਦੋਂ ਸਵਾਲ ਵਿਧਾਨ ਸਭਾ ਦੇ ਵਿੱਚ ਉਠਾਇਆ ਉਹ ਘਿਰਦੇ ਵੀ ਰਹੇ ਪਰ ਬੇਸ਼ਰਮੀ ਵਾਲੀ ਚੁੱਪ ਹੈ ਉਹਨਾਂ ਨੇ ਉਹ ਧਾਰੀ ਰੱਖੀ। ਤੁਹਾਡੇ ਧਿਆਨ ਦੇ ਵਿੱਚ ਹੋਏਗਾ ਕਿ ਤਕਰੀਬਨ 2 ਸਾਲ ਪਹਿਲਾਂ ਜਦੋਂ ਅਸੀਂ ਇਹ ਬਹੁਤ ਇਸ਼ੂ ਵੱਡੇ ਪੱਧਰ ਦੇ ਉੱਪਰ ਚੱਕਿਆ ਸੀਗਾ ਕਿ ਕਿਸ ਤਰੀਕੇ ਦੇ ਨਾਲ 3 ਪ੍ਰਾਈਵੇਟ ਥਰਮਲ ਪਾਵਰ ਪਲਾਂਟ ਨੇ ਜਿਹੜੇ ਉਹ ਪੰਜਾਬ ਨੂੰ ਹਰ ਸਾਲ ਹਜ਼ਾਰਾਂ ਕਰੋੜ ਦਾ ਚੂਨਾ ਲਾ ਰਹੇ ਨੇ ਤੇ ਕੈਪਟਨ ਅਮਰਿੰਦਰ ਸਿੰਘ ਇੱਕ ਵਾਈਟ ਪੇਪਰ ਲੈ ਕੇ ਆਏ, ਦਿਖਾਇਆ ਸਾਨੂੰ ਵਿਧਾਨ ਸਭਾ ਦੇ ਵਿੱਚ ਹਿਲਾ ਕੇ ਔਰ ਫਿਰ ਮੁੜ ਕੇ ਦੁਬਾਰਾ ਛਾਤੀ ਦੇ ਨਾਲ ਲਾ ਕੇ ਵਾਪਸ ਲੈ ਗਏ। ਤੇ ਉਸ ਤੋਂ ਬਾਅਦ ਜਦੋਂ ਦੇਖਿਆ ਕਿ ਅਕਾਲੀ ਦਲ ਔਰ ਕਾਂਗਰਸ ਹੈ ਜਿਹੜੀ ਉਹ ਇੱਕੋ ਥਾਲੀ ਦਾ ਚੱਟਾ ਬੱਟਾ ਬਣ ਕੇ ਇਸ ਵਾਈਟ ਕਾਲਰਡ ਮਾਫੀਆ ਨੂੰ ਚਲਾ ਰਹੀ ਹੈ, ਅਸੀਂ ਆਮ ਆਦਮੀ ਪਾਰਟੀ ਖੁਦ ਆਪ ਅਸੀਂ ਇਹ ਵਾਈਟ ਪੇਪਰ ਹੈ ਜਿਹੜਾ ਜਿਹਦੇ ਵਿੱਚ ਪਿਛਲੇ 10 ਸਾਲ ਦੀ ਅਕਾਲੀ ਭਾਜਪਾ ਸਰਕਾਰ ਦਾ ਔਰ ਮੌਜੂਦਾ ਕਾਂਗਰਸ ਪਾਰਟੀ ਦੀ ਸਰਕਾਰ ਦਾ, ਕੈਪਟਨ ਅਮਰਿੰਦਰ ਸਿੰਘ ਦੀ ਤੇ ਹੁਣ ਚੰਨੀ ਸਾਹਿਬ ਦੀ ਸਰਕਾਰ ਦਾ ਅਸੀਂ ਲੇਖਾ ਜੋਖਾ ਇਹਦੇ ਵਿੱਚ ਕੰਪਲੀਟ ਕਰਕੇ ਰੱਖਿਆ। ਤੇ ਉਸ ਸਮੇਂ ਵੀ ਉਹਨਾਂ ਕੋਲ ਕੋਈ ਜਵਾਬ ਨਹੀਂ ਸੀਗਾ ਪਰ ਹੁਣ ਕਿਉਂਕਿ ਚੋਣਾਂ ਦੇ ਵਿੱਚ ਮਹਿਜ਼ ਕੁਝ ਕੁ ਦਿਨ ਰਹਿ ਗਏ ਨੇ ਤੇ ਦੁਬਾਰਾ ਸਿਰਫ ਔਰ ਸਿਰਫ ਲੋਕਾਂ ਦੀਆਂ ਅੱਖਾਂ ਦੇ ਵਿੱਚ ਘੱਟਾ ਪਾਉਣ ਦੇ ਲਈ ਹੁਣ ਲੋਲੀਪੌਪ ਵੰਡੇ ਜਾ ਰਹੇ ਨੇ ਸਮੁੱਚੇ ਪੰਜਾਬ ਨੂੰ ਤੇ ਇੱਕ ਬਹੁਤ ਹੀ ਇੰਪੋਰਟੈਂਟ ਇਸ਼ੂ ਜਿਹੜਾ ਪਾਵਰ ਪਰਚੇਜ਼ਸ ਐਗਰੀਮੈਂਟਸ ਦਾ ਸੀਗਾ ਉਹਦੇ ਬਾਰੇ ਚੰਨੀ ਸਾਹਿਬ ਦੀ ਸਰਕਾਰ ਇਸ ਸੈਸ਼ਨ ਦੇ ਵਿੱਚ 11 ਤਰੀਕ ਨੂੰ ਸਾਹਿਬ ਮਨਪ੍ਰੀਤ ਸਿੰਘ ਬਾਦਲ ਵਾਈਟ ਪੇਪਰ ਲੈ ਕੇ ਆਏ ਨੇ। ਇਹ ਵਾਈਟ ਬੁਕਲੇਟ ਹੈ ਜਿਹੜੀ ਇਹ ਵਾਈਟ ਤਾਂ ਚਿੱਟੀ ਦਾ ਜ਼ਰੂਰ ਨਜ਼ਰ ਆਉਂਦੀ ਹੈ ਪਰ ਮੈਂ ਸਮਝਦਾ ਕਿ ਇਹ ਇੱਕ ਤਰੀਕੇ ਨਾਲ ਝੂਠਾਂ ਦਾ ਪਲੰਦਾ ਹੈ। ਇਹ ਜਿਹੜਾ ਵਾਈਟ ਪੇਪਰ ਉਹਨਾਂ ਨੇ ਜਾਰੀ ਕੀਤਾ ਉਹ 9 ਪੇਜ ਦਾ ਹੈ ਤੇ ਜਿਹੜਾ ਅਸਲੀ ਵਾਈਟ ਪੇਪਰ ਹੈ ਉਹ 17 ਪੇਜ ਦਾ ਹੈ। ਜਿਹੜੇ 8 ਪੇਜ ਇਹਨਾਂ ਨੇ ਇਸ ਵਾਈਟ ਪੇਪਰ ਦੇ ਵਿੱਚ ਇਹਨਾਂ ਨੇ ਜਿਹੜਾ ਕੁਝ ਅਕਾਲੀ ਦਲ ਦੇ ਸਮੇਂ ਦੇ ਵਿੱਚ ਹੋਇਆ ਉਹ ਤਾਂ ਬਿਆਨ ਕਰ ਦਿੱਤਾ ਜਿਹੜਾ ਇਹਦੇ ਵਿੱਚ ਵੀ ਦਰਜ ਹੈ ਪਰ ਜਿਹੜੀਆਂ ਕਰਤੂਤਾਂ ਕਾਰਨਾਮੇ ਕਾਂਗਰਸ ਪਾਰਟੀ ਦੀ ਸਰਕਾਰ ਦੇ ਸਮੇਂ ਚਾਹੇ 2006 ਜਦੋਂ ਕਾਂਗਰਸ ਪਾਰਟੀ ਦੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਸੀਗੀ ਉਦੋਂ ਤੇ ਚਾਹੇ ਉਸ ਤੋਂ ਬਾਅਦ ਇਹਨਾਂ 5 ਸਾਲਾਂ ਦਾ ਉਹ ਨਹੀਂ ਇਹਨਾਂ ਨੇ ਦਰਜ ਕੀਤਾ। ਇਸੇ ਕਰਕੇ 8 ਪੇਜ ਨੇ ਜਿਹੜੇ ਘਟ ਕੇ 17 ਦੇ 9 ਹੀ ਰਹਿ ਗਏ ਨੇ। ਹੁਣ ਮੈਂ ਪੁਆਇੰਟ ਵਾਈਜ਼ ਤੁਹਾਡੇ ਨਾਲ ਸ਼ੇਅਰ ਕਰੂੰਗਾ ਕਿ ਇਸ ਵਾਈਟ ਪੇਪਰ ਦੇ ਵਿੱਚ ਕਿਉਂਕਿ ਜੇ ਪਹਿਲਾਂ ਦਿੱਤਾ ਹੁੰਦਾ ਤੇ ਉਸੇ ਦਿਨ ਵਿਧਾਨ ਸਭਾ ਦੇ ਵਿੱਚ ਵੀ ਖੈਰ ਅਸੀਂ ਇਹ ਜਦੋਂ ਸਾਰਾ ਕੁਝ ਬੋਲੇ ਸੀਗੇ ਉਹਨਾਂ ਕੋਲ ਮਨਪ੍ਰੀਤ ਬਾਦਲ ਜੀ ਕੋਲ ਜਵਾਬ ਨਹੀਂ ਸੀਗਾ। ਅੱਜ ਮੈਂ ਵਿਸਤਾਰ ਦੇ ਵਿੱਚ ਕਿਉਂਕਿ ਉਸ ਦਿਨ ਸੁਨਾਮ ਚਲੇ ਗਏ ਸੀਗੇ ਅੱਜ ਹੀ ਆਇਆ, ਮੈਂ ਪੰਜਾਬ ਦੇ ਲੋਕਾਂ ਸਾਹਮਣੇ ਸਪਸ਼ਟ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਪਾਵਰ ਸੈਕਟਰ ਦੇ ਵਿੱਚ ਕੀ ਲੰਮੇ ਸਮੇਂ ਤੋਂ ਪਹਿਲੇ ਦਿਨ ਤੋਂ ਅੱਜ ਤੱਕ ਹੋਇਆ ਮੈਂ ਉਹ ਰੱਖਣਾ ਚਾਹੁੰਦਾ।
ਉਸ ਦਿਨ ਸਰ ਮਨਪ੍ਰੀਤ ਸਿੰਘ ਬਾਦਲ ਨੇ ਗੱਲ ਕੀਤੀ ਕਿ ਜਦੋਂ ਇਹ ਪਿਛਲੇ ਸਮੇਂ ਦੇ ਵਿੱਚ ਇਹ ਐਗਰੀਮੈਂਟ ਨੇ ਜਿਹੜੇ 3 ਪ੍ਰਾਈਵੇਟ ਥਰਮਲ ਪਲਾਂਟਾਂ ਦੇ ਨਾਲ ਹੋਏ 2007 ਤੋਂ ਉਹਨਾਂ ਨੇ ਗੱਲ ਸ਼ੁਰੂ ਕੀਤੀ, ਪਰ ਸਹੀ ਮਾਇਨੇ ਦੇ ਵਿੱਚ ਇਹ ਜਿਹੜੇ ਐਗਰੀਮੈਂਟ ਹੋਏ ਇਹਨਾਂ ਨੂੰ ਮਨਜ਼ੂਰੀ ਇਨ ਪ੍ਰਿੰਸੀਪਲ ਮਿਲੀ 24/3/2006 ਨੂੰ, ਜਦੋਂ ਕਿ ਕੈਪਟਨ ਅਮਰਿੰਦਰ ਸਿੰਘ ਦੀ ਕਾਂਗਰਸ ਪਾਰਟੀ ਦੀ ਸਰਕਾਰ ਸੀਗੀ। ਉਸ ਸਮੇਂ 2 ਯੂਨਿਟ ਬਣਾਵਾਲੀ ਔਰ ਰਾਜਪੁਰੇ ਵਾਲਾ ਯੂਨਿਟ ਇਹਨਾਂ ਨੂੰ 1000 ਮੈਗਾਵਾਟ 2000 ਮੈਗਾਵਾਟ ਲਾਉਣ ਦੀ ਮਨਜ਼ੂਰੀ ਮਿਲੀ ਸੀਗੀ। ਤੇ ਉਸ ਤੋਂ ਬਾਅਦ ਜਦੋਂ ਇਲੈਕਸ਼ਨਾਂ ਨੇੜੇ ਆਈਆਂ ਉਹੀ ਯੂਨਿਟ ਇਹ ਤੋਂ ਇਹਨਾਂ ਨੇ ਇਹ ਤਾਂ ਕਿਹਾ ਕਿ ਇਹ ਅਕਾਲੀ ਦਲ ਵੇਲੇ ਲੱਗੇ, ਪਰ ਮੈਂ ਇਹ ਦੱਸਣਾ ਚਾਹੁੰਦਾ ਕਿ ਉਸ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਜਦੋਂ ਸੀਗੀ, ਇਲੈਕਸ਼ਨਾਂ ਤੋਂ ਮਹਿਜ਼ 14 ਕੁ ਦਿਨ ਪਹਿਲਾਂ ਇਹਨਾਂ ਨੇ 20/1/2017 ਨੂੰ ਪੰਜਾਬ ਜਿਹੜੇ PSC ਜਿਹੜਾ ਕਿ ਹੁਣ PSPL ਹੈ, ਉਹਨਾਂ ਨੇ ਇਹਦੀ ਜਿਹੜੀ ਸੀਗੀ 2000 ਮੈਗਾਵਾਟ ਤੋਂ ਵਧਾ ਕੇ ਉਹ 2400 ਮੈਗਾਵਾਟ ਤਾਂ ਉਸ ਸਮੇਂ ਹੀ ਕਰ ਦਿੱਤੀ ਸੀਗੀ। ਔਰ ਜੇ ਤੁਸੀਂ ਇਹ ਸੈਸ਼ਨ ਧਿਆਨ ਨਾਲ ਸੁਣਿਆ ਹੋਵੇ ਤੇ ਉਸ ਸੈਸ਼ਨ ਦੇ ਵਿੱਚ ਸਰ ਮਨਪ੍ਰੀਤ ਸਿੰਘ ਬਾਦਲ ਨੇ ਬੜੇ ਵਿਸਤਾਰ ਦੇ ਵਿੱਚ ਔਰ ਬੜੇ ਦਰਦ ਭਰੇ ਲਹਿਜੇ ਦੇ ਵਿੱਚ ਕਿਵੇਂ ਅਕਾਲੀ ਭਾਜਪਾ ਸਰਕਾਰ ਨੇ BOT ਤੋਂ ਬਦਲ ਕੇ BOO ਕਰ ਦਿੱਤਾ ਕਿ BOOT ਮੀਨਸ ਬਿਲਡ ਓਨ ਆਪਰੇਟ ਤੇ ਟ੍ਰਾਂਸਫਰ ਟੂ ਸਟੇਟ, ਯਾਨੀ ਕਿ 25 ਸਾਲ ਬਾਅਦ ਇਹ ਯੂਨਿਟ ਪੰਜਾਬ ਦੇ ਹੋ ਜਾਣੇ ਸੀਗੇ ਤੇ ਇਹਨਾਂ ਨੇ ਉਹ ਬਦਲ ਕੇ ਕਰ ਦਿੱਤਾ BOO ਬਿਲਡ ਓਨ ਆਪਰੇਟ ਤੇ ਮਲਕੀਤੀ ਜਿਹੜੀ 25 ਸਾਲ ਬਾਅਦ ਵੀ ਇਹਨਾਂ ਥਰਮਲ ਪਲਾਂਟਾਂ ਦੇ ਮਾਲਕਾਂ ਦੀ ਰਹਿ ਜਾਣੀ ਸੀਗੀ। ਇਹ ਮੈਂ ਮਨਪ੍ਰੀਤ ਸਿੰਘ ਬਾਦਲ ਜੀ ਨੂੰ ਜਿਹੜਾ ਲੁਕੋ ਇਹਦੇ ਵਿੱਚ ਰੱਖ ਗਏ, ਇਹ ਦੱਸਣਾ ਚਾਹੂੰਗਾ ਕਿ ਬਾਦਲ ਸਾਹਿਬ ਇਹ ਹੋਇਆ ਸੀਗਾ 20 ਜਨਵਰੀ 2007 ਨੂੰ, ਜਦ ਕੈਪਟਨ ਅਮਰਿੰਦਰ ਸਿੰਘ ਦੀ ਹੀ ਸਰਕਾਰ ਸੀਗੀ, ਉਹਨਾਂ ਦੇ ਵੇਲੇ ਹੀ BOOT ਤੋਂ BOO ਹੋ ਚੁੱਕਿਆ। ਨੰਬਰ 1। ਨੰਬਰ 2, ਉਹਨਾਂ ਨੇ ਬੜੇ ਦਰਦ ਭਰੇ ਲਹਿਜੇ ਦੇ ਵਿੱਚ ਇਹ ਗੱਲ BOT ਤੋਂ BOO ਦੀ ਗੱਲ ਕੀਤੀ ਸੀਗੀ। ਇਹਦੇ ਬਾਰੇ ਬੜਾ ਸਪਸ਼ਟ ਹੈ, ਮੈਂ ਚੈਲੰਜ ਕਰਕੇ ਕਹਿਣਾ ਕਿ ਤੁਸੀਂ ਲੋਕਾਂ ਨੂੰ ਗੁੰਮਰਾਹ ਨਾ ਕਰੋ, ਇਹਦੇ ਭਾਗੀਦਾਰ ਹੋ ਜਿਹੜੇ ਉਹ ਤੁਸੀਂ ਖੁਦ ਆਪ ਹੋ। ਔਰ ਉਸ ਤੋਂ ਬਾਅਦ ਜਦੋਂ ਇਹ ਕੈਬਨਿਟ ਦੇ ਵਿੱਚ ਆਇਆ, ਉਹ ਆਇਆ 10/10/2007 ਨੂੰ, ਜਦ ਕਿ ਅਕਾਲੀ ਭਾਜਪਾ ਸਰਕਾਰ ਬਣ ਚੁੱਕੀ ਸੀਗੀ ਔਰ ਸਰਦਾਰ ਮਨਪ੍ਰੀਤ ਸਿੰਘ ਬਾਦਲ ਖੁਦ ਆਪ ਉਸ ਕੈਬਨਿਟ ਦੇ ਵਿੱਚ ਖਜ਼ਾਨਾ ਮੰਤਰੀ ਸੀਗੇ ਤੇ ਇਹਨਾਂ ਦੇ ਤਾਏ ਜੀ ਸਾਹਿਬ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਸੀਗੇ। ਤੇ ਉਸ ਸਮੇਂ ਇਹ ਕਹਿ ਕੇ ਕਿ ਸ਼ਾਇਦ ਗਲਤੀ ਦੇ ਨਾਲ BOOT ਤੋਂ BOO ਪੈ ਗਿਆ, ਜਿਹੜਾ ਕਿ ਸਰਾਸਰ ਝੂਠ ਹੈ, ਜਿਹੜਾ ਕਿ ਇਸ ਤੋਂ ਸਪਸ਼ਟ ਜ਼ਾਹਰ ਹੋ ਜਾਂਦਾ ਕਿ ਕਿਵੇਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ, ਉਸ ਤੋਂ ਬਾਅਦ ਸਾਹਿਬ ਪ੍ਰਕਾਸ਼ ਸਿੰਘ ਬਾਦਲ ਤੇ ਦੋਨਾਂ ਦੇ ਵਿੱਚ ਜਿਹੜਾ ਕਾਮਨ ਲਿੰਕ ਉਹ ਸਾਹਿਬ ਮਨਪ੍ਰੀਤ ਸਿੰਘ ਬਾਦਲ ਰਹੇ। ਇਸ ਤੋਂ ਅੱਗੇ ਆਪਾਂ ਚੱਲਦੇ ਹਾਂ। ਇਹ ਜਿਹੜੀ ਜ਼ਮੀਨ ਹੈ, ਇਹ ਜ਼ਮੀਨ 2200 ਏਕੜ ਹੈ, ਜਿਹੜੀ 2250 ਏਕੜ, ਇਹ ਵੀ ਪੰਜਾਬ ਸਰਕਾਰ ਨੇ ਇਹਨਾਂ ਨੂੰ ਖਰੀਦ ਕੇ ਦੇਣੀ ਸੀਗੀ ਤੇ ਦਿੱਤੀ ਵੀ ਹੈ। ਇਸ ਤੋਂ ਅੱਗੇ ਚੱਲਦੇ ਆ। ਉਹਨਾਂ ਨੇ ਗੱਲ ਕੀਤੀ ਕਿ ਕਿਸ, ਮੈਂ ਪੁਆਇੰਟ ਵਾਈਜ਼ ਤੁਹਾਨੂੰ, ਔਰ ਜਿਹੜੀ ਗੱਲ ਅਸੀਂ ਲੰਮੇ ਸਮੇਂ ਤੋਂ ਕਹਿੰਦੇ ਆ ਰਹੇ ਹਾਂ ਕਿ ਹੁਣ ਤੱਕ ਤਾਂ ਇਹ ਮੰਨਦੇ ਨਹੀਂ ਸੀਗੇ, ਇਹਦੇ ਵਿੱਚ ਘੱਟੋ ਘੱਟ ਇੱਕ ਗੱਲ ਤਾਂ ਸੱਚ ਮੰਨ ਗਏ ਸਾਹਿਬ ਮਨਪ੍ਰੀਤ ਸਿੰਘ ਬਾਦਲ ਤੇ ਪੰਜਾਬ ਸਰਕਾਰ ਕਿ ਸੈਂਟਰਲ ਸੈਕਟਰ ਨੂੰ 1482 ਕਰੋੜ ਔਰ ਇਹਨਾਂ ਤਿੰਨੇ ਜਿਹੜੇ ਪ੍ਰਾਈਵੇਟ ਥਰਮਲ ਪਾਵਰ ਪਲਾਂਟ ਨੇ NPL, TSPL ਔਰ GVK, ਉਹਨਾਂ ਨੂੰ 3620 ਕਰੋੜ ਹੈ ਜਿਹੜਾ ਇਹ ਫਿਕਸ ਚਾਰजेस ਦੇ ਰੂਪ ਦੇ ਵਿੱਚ ਮਹਿਜ਼ ਇਹਨਾਂ 4 ਸਾਲਾਂ ਦੇ ਵਿੱਚ, ਸਿਰਫ ਇਹਨਾਂ 4 ਸਾਲਾਂ ਦੇ ਵਿੱਚ, ਯਾਨੀ ਕਿ ਤਕਰੀਬਨ 5000 ਕਰੋੜ ਪਲੱਸ ਹੈ ਜਿਹੜਾ ਉਹ ਥਰਮਲ ਪਾਵਰ ਪਲਾਂਟਾਂ ਨੂੰ ਫਿਕਸਡ ਕਾਸਟ ਦੇ ਵਿੱਚ ਇਹ ਦੇ ਚੁੱਕੇ ਨੇ 4 ਸਾਲਾਂ ਦੇ ਵਿੱਚ। ਸੋ ਇਹੀ ਤਾਂ ਅਸੀਂ ਕਹਿੰਦੇ ਆ ਰਹੇ ਹਾਂ, ਜਿਹੜਾ ਕਿ ਇੰਨਾ ਸ਼ੁਕਰ ਹੈ ਕਿ ਹੁਣ ਮੰਨੇ ਨੇ। ਔਰ ਇਸ ਤੋਂ ਅੱਗੇ ਉਹ ਗੱਲ ਕਰਦੇ ਨੇ, ਐਕਚੁਅਲੀ ਇਹਦੇ ਵਿੱਚ ਅੱਧੀ ਗੱਲ ਕਰਦੇ ਨੇ ਤੇ ਅੱਧੀ ਗੱਲ ਲੁਕਾਉਂਦੇ ਰਹੇ ਨੇ, ਉਹ ਇਸੇ ਕਰਕੇ ਅੱਜ ਪ੍ਰੈਸ ਕਾਨਫਰੰਸ ਕਰਨ ਦੀ ਜ਼ਰੂਰਤ ਮਹਿਸੂਸ ਹੋਈ ਹੈ। ਇਹਦੇ ਚ ਇਹਨਾਂ ਨੇ ਗੱਲ ਕੀਤੀ ਪਿਛਲੀ ਅਕਾਲੀ ਦਲ ਦੀ ਸਰਕਾਰ ਦੇ ਉੱਪਰ ਕਿ ਜੀ ਕੋਈ ਸੇਫਗਾਰਡ ਸੀ ਜਿਹੜਾ ਜਦੋਂ ਪੂਰਾ ਸਾਲ ਬਿਜਲੀ ਲੈਣ ਦਾ ਐਗਰੀਮੈਂਟ ਹੈ ਜਿਹੜਾ ਉਹ ਕਰ ਲਿਆ ਗਿਆ ਸਰਕਾਰ ਵੱਲੋਂ, ਤੇ ਕੋਈ ਸੇਫਗਾਰਡ ਨਹੀਂ ਰੱਖਿਆ ਵੀ ਜਦੋਂ ਨੌਨ ਪੀਕ ਆਵਰਸ ਨੇ, ਅੱਜ ਪੰਜਾਬ ਦੀ ਪਾਵਰ ਸੈਕਟਰ ਦੀ ਪੋਜੀਸ਼ਨ ਇਹ ਹੈ ਕਿ ਜਦੋਂ ਗਰਮੀਆਂ ਨੇ ਔਰ ਝੋਨੇ ਦੀ ਬਿਜਾਈ ਹੋਣੀ ਹੈ ਉਦੋਂ ਤਕਰੀਬਨ 14000 ਮੈਗਾਵਾਟ ਚਾਹੀਦਾ ਹੈ, ਤੇ ਜਦੋਂ ਸਰਦੀਆਂ ਨੇ ਦਿਨੇ 6000 ਮੈਗਾਵਾਟ, ਰਾਤ ਨੂੰ 3000 ਮੈਗਾਵਾਟ ਚਾਹੀਦਾ। ਤੇ ਇਹਨਾਂ ਨੇ ਐਗਰੀਮੈਂਟ ਇਹ ਕਰ ਲਏ ਕਿ ਸਾਰੇ ਦਾ ਸਾਰਾ ਸਾਲ ਸਾਰੀ ਦੀ ਸਾਰੀ ਬਿਜਲੀ ਇਹਨਾਂ ਵੱਲੋਂ ਬਣਾਈ ਹੋਈ ਉਹ ਪੰਜਾਬ ਸਰਕਾਰ ਖਰੀਦੇਗੀ। ਇਹਨਾਂ ਨੇ ਇਹ ਤਾਂ ਦੱਸ ਦਿੱਤਾ, ਅਸੀਂ ਵੀ ਦੱਸਦੇ ਰਹੇ ਹਾਂ ਇਹ, ਪਰ ਇਹਨਾਂ ਨੇ ਇਹ ਨਹੀਂ ਦੱਸਿਆ ਹੈਗਾ
ਕਿ ਪਿਛਲੇ 5 ਸਾਲਾਂ ਦੀ ਕਾਂਗਰਸ ਪਾਰਟੀ ਦੀ ਸਰਕਾਰ ਨੇ ਅਜਿਹਾ ਕੋਈ ਇੱਕ ਸਟੈਪ ਵੀ ਚੱਕਿਆ ਕਿ ਗੁਜਰਾਤ ਦੇ ਥਰਮਲ ਪਾਵਰ ਪਲਾਂਟਾਂ ਦੀ ਪਾਲਿਸੀ ਦੀ ਤਰ੍ਹਾਂ ਸੈਕਸ਼ਨ 9 ਐਂਡ ਸੈਕਸ਼ਨ 11 ਕੀ ਇਹਨਾਂ ਨੇ ਪੰਜਾਬ ਦੇ ਇਹਨਾਂ ਥਰਮਲ ਪਲਾਂਟਾਂ ਦੇ ਨਾਲ ਕੋਈ ਗੱਲਬਾਤ ਕੀਤੀ, ਕੋਈ ਡਿਸਕਸ਼ਨ ਇਨੀਸ਼ੀਏਟ ਕੀਤੀ ਕਿ ਸੈਕਸ਼ਨ 9 ਔਰ 11 ਗੁਜਰਾਤ ਪਾਲਿਸੀ ਦਾ ਉਹ ਇੰਪਲੀਮੈਂਟ ਕਰ ਸਕਣ। ਗੁਜਰਾਤ ਦਾ ਸੈਕਸ਼ਨ 9 ਕਹਿੰਦਾ ਹੈ ਕਿ ਜੇ ਸਟੇਟ ਗਵਰਨਮੈਂਟ ਲਿਖ ਕੇ ਦੇ ਦੇ 3 ਮਹੀਨੇ ਪਹਿਲਾਂ ਕਿ ਜੀ ਸਾਨੂੰ ਆਹ ਮਹੀਨਿਆਂ ਦੇ ਵਿੱਚ ਸਾਨੂੰ ਤੁਹਾਡੀ ਬਿਜਲੀ ਦੀ ਲੋੜ ਨਹੀਂ ਹੈਗੀ, ਤੇ ਉਹ ਪ੍ਰਾਈਵੇਟ ਥਰਮਲ ਪਲਾਂਟਾਂ ਨੇ ਬਿਜਲੀ ਹੈ ਜਿਹੜੀ ਉਹ ਆਪਦੀ ਬਾਹਰ ਕਿਤੇ ਵੀ ਵੇਚ ਸਕਦੇ ਨੇ, ਸਟੇਟ ਫਿਕਸ ਚਾਰजेस ਤੋਂ ਫਿਕਸ ਕਾਸਟ ਤੋਂ ਬਚ ਸਕਦਾ ਹੈ। ਮਹਿਜ਼ 4 ਤੋਂ 5 ਮਹੀਨੇ ਜਿਹੜਾ ਉਹ ਪੰਜਾਬ ਨੂੰ 14,000 ਮੈਗਾਵਾਟ ਚਾਹੀਦਾ, ਇਸ ਤੋਂ ਇਲਾਵਾ ਚਾਹੀਦੇ ਨਹੀਂ ਹੈਗੇ। ਜੇ ਲਿਖ ਕੇ ਦੇ ਦਿੱਤਾ ਜਾਂਦਾ ਤਾਂ ਇਹ ਇਸ ਤੋਂ ਬਚਿਆ ਜਾ ਸਕਦਾ ਸੀਗਾ। ਸੈਕਸ਼ਨ 11 ਉਸ ਪਾਲਿਸੀ ਦਾ ਕੀ ਕਹਿੰਦਾ ਕਿ 20% ਹੈ ਜਿਹੜਾ ਉਹ ਸਿਰਫ ਵੇਰੀਏਬਲ ਕਾਸਟ ਦੇ ਉੱਪਰ, ਯਾਨੀ ਕਿ ਜਿੰਨੀ ਕੋਲੇ ਦੀ ਕਾਸਟ ਹੈ ਉਹਦੇ ਉੱਪਰ ਬਿਜਲੀ ਮਿਲੂਗੀ, ਟੋਟਲ ਪ੍ਰੋਡਕਸ਼ਨ ਦਾ 20% ਹੈ ਜਿਹੜੇ ਫਿਕਸ ਚਾਰजेस ਨੇ ਉਸ ਤੋਂ ਬਚਿਆ ਜਾ ਸਕਦਾ ਸੀਗਾ। ਪਰ ਇਹਨਾਂ ਮੋਦੀ ਵਾਲੀ ਸਰਕਾਰ ਨੇ ਪਿਛਲੇ 5 ਸਾਲਾਂ ਦੇ ਵਿੱਚ ਇਹਨਾਂ ਸੈਕਸ਼ਨਸ ਨੂੰ ਇਨਕਲੂਡ ਕਰਨ ਦੇ ਲਈ ਇਹਨਾਂ ਥਰਮਲ ਪਾਵਰ ਪਲਾਂਟਾਂ ਦੇ ਨਾਲ ਇੱਕ ਵੀ ਗੱਲਬਾਤ ਹੈ ਜਿਹੜੀ ਉਹ ਨਹੀਂ ਕੀਤੀ ਹੈਗੀ। ਇਹ ਵਿੱਚ ਪੁਆਇੰਟ 9 ਦੇ ਉੱਪਰ ਸਭ ਮਨਪ੍ਰੀਤ ਸਿੰਘ ਬਾਦਲ ਇਹ ਤਾਂ ਲਿਖਦੇ ਨੇ ਕਿ ਲਿਕੁਇਡੇਟਡ ਚਾਰजेस ਨੇ ਜਿਹੜੇ ਲਿਕੁਇਡੇਟਡ ਡੈਮੇजेस ਹੁੰਦੇ ਨੇ ਕਿ 3 ਮਹੀਨਿਆਂ ਦੇ ਵਿੱਚ ਪ੍ਰੋਜੈਕਟ ਲੱਗਣਾ ਸੀਗਾ, ਉਹ ਲੱਗਿਆ 5 ਮਹੀਨੇ ਦੇ ਵਿੱਚ। ਜਿਹੜੀ 2 ਮਹੀਨੇ ਦੀ ਦੇਰੀ ਹੋਈ ਉਹਦੇ ਡੈਮੇजेस ਉਸ ਕੰਪਨੀ ਨੇ ਕੰਟਰੈਕਟ ਮੁਤਾਬਕ ਸਟੇਟ ਨੂੰ ਦੇਣੇ ਹੁੰਦੇ ਨੇ। ਇਹ ਨਹੀਂ ਦੱਸਿਆ ਹੈਗਾ ਕਿ ਉਹ ਤਕਰੀਬਨ 1000 ਕਰੋੜ ਰੁਪਇਆ ਇਹਨਾਂ ਦੋਨੋਂ ਪ੍ਰਾਈਵੇਟ ਥਰਮਲ ਪਲਾਂਟਾਂ ਦਾ, ਤਲਵੰਡੀ ਔਰ ਰਾਜਪੁਰਾ ਦਾ, ਪੰਜਾਬ ਸਰਕਾਰ ਉਹਨਾਂ ਤੋਂ 1000 ਕਰੋੜ ਰੁਪਇਆ ਹਜੇ ਤੱਕ 1 ਰੁਪਇਆ ਵੀ ਉਹਨਾਂ ਤੋਂ ਰਿਕਵਰ ਨਹੀਂ ਕਰ ਸਕੇਗੀ। ਬੜੀ ਬੁਰੀ ਤਰ੍ਹਾਂ ਫੇਲ ਹੋਈ ਹੈ ਤੇ ਇਹਨਾਂ ਨੇ ਕੋਈ ਫੋਲੋ ਅਪ ਹੈ ਜਿਹੜਾ ਉਹਦੇ ਨਾਲ ਕੀਤਾ ਹੀ ਨਹੀਂ ਹੈਗਾ। ਇਸ ਤੋਂ ਇਲਾਵਾ ਇਸ ਝੂਠ ਦੇ ਪਲੰਦੇ ਦੇ ਵਿੱਚ ਜਾਂ ਉਹ ਕਹਿੰਦੇ ਆਦੀ ਹਕੀਕਤ ਆਦਾ ਫਸਾਨਾ, ਇਹ ਉਹ ਕੰਮ ਹੈ ਜਿਹੜਾ ਉਹਨਾਂ ਨੇ ਕਰਤਾ ਇਸ ਸਰਕਾਰ ਨੇ। ਇਹਦੇ ਵਿੱਚ ਉਹ ਨਾਲ ਇਹ ਵੀ ਮੰਨਦੇ ਨੇ ਕਿ FGD ਦੀ ਇੰਸਟਾਲੇਸ਼ਨ, FGD ਹੁੰਦਾ ਫਿਊਲ ਗੈਸ ਡੀਸਲਫਰਾਈਜੇਸ਼ਨ ਯੂਨਿਟ, ਉਹ ਹੁੰਦਾ ਕਿ ਜਿੱਥੇ ਪੋਲਿਊਸ਼ਨ ਹੁੰਦੀ ਹੈ ਜਿਹੜੀ ਥਰਮਲ ਪਲਾਂਟਾਂ ਦੇ ਨਾਲ, ਉਹਦੇ 'ਚ FGD ਯੂਨਿਟ ਲੱਗਦੇ ਨੇ। ਤਕਰੀਬਨ ਇਹ 7600 ਕਰੋੜ ਰੁਪਏ ਦਾ ਜਿਹੜਾ ਇਹ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਪੈ ਜਾਣਾ, ਕਿਉਂਕਿ ਇਹਨਾਂ ਨੇ ਐਗਰੀਮੈਂਟ ਜਿਹੜੇ ਉਹ ਗਲਤ ਹੋਏ ਨੇ। ਇਸੇ ਤਰੀਕੇ ਦੇ ਨਾਲ ਉਹ ਇਹ ਤਾਂ ਲਿਖਦੇ ਨੇ ਕਿ 3400 ਕਰੋੜ ਰੁਪਏ ਜਿਹੜਾ ਉਹ ਦੇਣਾ ਪੈ ਗਿਆ PSPCL ਨੂੰ, ਪੰਜਾਬ ਦੇ ਲੋਕਾਂ ਨੂੰ, ਕੋਲ ਵਾਸ਼ਿੰਗ ਔਰ ਟਰਾਂਸਪੋਰਟੇਸ਼ਨ ਦੇ ਚਾਰजेस ਦੇ ਰੂਪ ਦੇ ਵਿੱਚ। ਪਰ ਹਜੇ ਤੱਕ ਇਹ ਦੱਸਣਾ ਭੁੱਲ ਗਏ ਕਿ ਹਜੇ ਤੱਕ ਪਿਛਲੇ 3.5 ਸਾਲਾਂ ਦੇ ਵਿੱਚ ਹਜੇ ਤੱਕ ਰਿਵੀਜ਼ਨ ਪਟੀਸ਼ਨ ਹੈ ਜਿਹੜੀ ਪੰਜਾਬ ਸਰਕਾਰ ਨੇ ਉਹ ਵੀ ਕਿਸੇ ਕੋਰਟ ਦੇ ਵਿੱਚ ਦਾਇਰ ਨਹੀਂ ਕੀਤੀ ਹੈਗੀ। ਇਹ ਫੇਲੀਅਰ ਨੇ ਜਿਹੜੇ ਕਿ ਇਸ ਮੌਜੂਦਾ ਸਰਕਾਰ ਨੇ, ਇਹ ਸਿਰਫ ਔਰ ਸਿਰਫ ਵਾਈਟ ਪੇਪਰਾਂ ਦੇ ਵਿੱਚ ਅੱਧਾ ਪਚੱਧਾ ਕਾਲਾ ਝੂਠ ਲਿਖ ਕੇ ਇਹ ਬਚ ਕੇ ਨਹੀਂ ਜਾ ਸਕਦੇ ਹੈਗੇ। ਇਸੇ ਤਰੀਕੇ ਦੇ ਨਾਲ ਉਹਨਾਂ ਨੇ, ਤੁਸੀਂ ਉਸ ਦਿਨ ਸੁਣਿਆ ਹੋਵੇਗਾ, ਪਛਵਾੜਾ ਕੋਲ ਮਾਈਨ ਦੀ ਗੱਲ ਕੀਤੀ। ਪਛਵਾੜਾ ਕੋਲ ਮਾਈਨ ਉਹ ਕੋਲ ਮਾਈਨ ਹੈ ਜਿਹੜੀ ਕਿ ਵਨ ਆਫ ਦਾ ਬੈਸਟ ਕੋਲਾ ਹੈ, ਜਿਹਦਾ ਉਹ ਹੈਗਾ ਲੰਮੇ ਸਮੇਂ ਤੋਂ ਪੰਜਾਬ ਸਰਕਾਰ ਨੂੰ ਅਲਾਟ ਹੋਈ ਹੈ। ਉੱਥੋਂ ਕੋਲਾ ਮੰਗਾ ਨਹੀਂ ਰਹੇ ਹੈਗੇ, ਕੋਲਾ ਲੋਅਰ ਕੁਆਲਿਟੀ ਦਾ ਤੇ ਮਹਿੰਗੇ ਰੇਟਾਂ ਦੇ ਉੱਪਰ ਇਹ ਪ੍ਰਾਈਵੇਟ ਪਲੇਅਰਸ ਤੋਂ ਖਰੀਦਦੇ ਨੇ ਤੇ ਹਜੇ ਤੱਕ ਉਹ ਚਾਲੂ ਨਹੀਂ ਕੀਤੀ ਹੈਗੀ। ਆਪ 5 ਸਾਲਾਂ ਦੇ ਵਿੱਚ ਇੱਕ ਚਿੱਠੀ ਵੀ ਇਹਨਾਂ ਨੇ ਲਿਖੀ ਹੋਵੇ ਕਿ ਅਸੀਂ ਪਛਵਾੜਾ ਕੋਲ ਮਾਈਨ ਚਾਲੂ ਕਰਨੀ ਹੈ ਤੇ ਉਹ ਇਹ ਨਸ਼ਰ ਕਰ ਸਕਦੇ ਨੇ, ਉਹ ਇਹ ਪਬਲਿਕ ਦੇ ਵਿੱਚ ਰੱਖਦੇ ਨੇ। 700 ਕਰੋੜ ਰੁਪਏ ਦਾ ਨੁਕਸਾਨ ਹੈ ਜਿਹੜਾ ਉਹ ਹਰ ਸਾਲ ਪੰਜਾਬ ਦਾ ਹੋ ਰਿਹਾ ਹੈ, ਪੰਜਾਬ ਦੇ ਲੋਕਾਂ ਦੇ ਸਿਰ ਪੈ ਰਿਹਾ ਹੈ, ਕਿਉਂਕਿ ਪਛਵਾੜਾ ਕੋਲ ਮਾਈਨ ਇਹਨਾਂ ਨੇ ਚਾਲੂ ਕਰਨ ਦੀ ਕੋਈ ਕੋਸ਼ਿਸ਼ ਨਹੀਂ ਕੀਤੀ ਹੈਗੀ। ਔਰ ਨਾਲ ਹੀ ਇਹ ਦੱਸਣਾ ਵੀ ਉਹ ਭੁੱਲ ਗਏ, ਜਿਹੜਾ ਕਿ ਮੈਂ ਇਸ ਵਾਈਟ ਪੇਪਰ ਦੇ ਵਿੱਚ ਦਰਜ ਕੀਤਾ ਕਿ ਪਛਵਾੜਾ ਕੋਲ ਮਾਈਨ ਨਾ ਚਾਲੂ ਹੋਣ ਦਾ ਡਬਲ ਨੁਕਸਾਨ ਹੈ ਜਿਹੜਾ ਹੋ ਰਿਹਾ ਹੈ। ਇੱਕ 700 ਕਰੋੜ ਰੁਪਇਆ ਮਹਿੰਗਾ ਕੋਲਾ ਖਰੀਦਿਆ ਜਾ ਰਿਹਾ ਹੈ, ਹਲਕੀ ਕੁਆਲਿਟੀ ਦਾ ਖਰੀਦਿਆ ਜਾ ਰਿਹਾ ਹੈ ਹਰ ਸਾਲ। ਔਰ ਐਮਟਾ ਕੰਪਨੀ ਜਿਹਨੂੰ ਅਲਾਟ ਹੋਇਆ ਸੀਗਾ ਉਹਨੇ 1652 ਕਰੋੜ ਦਾ ਕੋਰਟ ਦੇ ਵਿੱਚ ਕੇਸ ਕਰ ਰੱਖਿਆ ਇਹਨਾਂ ਤੋਂ ਰਿਕਵਰ ਕਰਨ ਦਾ। ਉਹ ਕਦੋਂ ਉਹ 1652 ਕਰੋੜ ਰੁਪਏ ਦੀ ਤਲਵਾਰ ਹੈ ਜਿਹੜੀ ਉਹ ਕਦੋਂ ਪੰਜਾਬ ਦੇ ਲੋਕਾਂ ਦੀ ਗਰਦਨ ਵੱਢ ਦੇ, ਇਹਦੇ ਬਾਰੇ ਮਨਪ੍ਰੀਤ ਬਾਦਲ ਜੀ ਔਰ ਚੰਨੀ ਸਾਹਿਬ ਦੀ ਸਰਕਾਰ ਉਹ ਚੁੱਪੀ ਉਤਾਰ ਚੁੱਕੀ ਹੈ।